ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 15 ਨਵੰਬਰ 2016 2 ਮੱਘਰ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੇ ਅੱਜ ਦੇ ਅਹਿਮ ਵਿਸ਼ੇ ਨੇ ਉਹਨਾਂ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮੁਆਫੀ ਚਾਹੁੰਦੇ ਹਾਂ ਕਿ ਕੁਝ ਕਾਰਨਾਂ ਕਰਕੇ ਫੇਸਬੁੱਕ ਦੇ ਨਾਲ ਸਾਡਾ ਕੋਈ ਤਕਰਾਰ ਚੱਲ ਰਿਹਾ ਤੇ ਅੱਜ ਵੀ ਬੇਸ਼ੱਕ ਕੱਲ੍ਹ ਪਹਿਲਾ ਸੈਗਮੈਂਟ ਨਹੀਂ ਸੀ ਹੋ ਸਕਿਆ, ਦੂਸਰਾ ਸੈਗਮੈਂਟ ਹੋਇਆ ਜੀ, ਲੇਕਿਨ ਅੱਜ ਫਿਰ ਉਹਨਾਂ ਨੇ ਕੁਝ ਇਤਰਾਜ਼ ਕੀਤੇ ਨੇ ਔਰ ਅਗਲੇ 24 ਘੰਟੇ ਉਹਨਾਂ ਦੇ ਹੁੰਦੇ ਨੇ ਜਦੋਂ ਵੀ ਕੋਈ ਇਤਰਾਜ਼ ਕਰਦੇ ਨੇ। ਸੋ ਅਸੀਂ ਇਸ ਦੇ ਲਈ ਮੁਆਫੀ ਚਾਹੁੰਦੇ ਹਾਂ। ਬਹੁਤ ਸਾਰਿਆਂ ਨੇ ਕੱਲ੍ਹ ਵੀ ਸਾਨੂੰ ਲਿਖਿਆ, ਪ੍ਰਾਈਵੇਟ ਮੈਸੇਜਸ ਵੀ ਆਏ, ਪਰ ਕਈ ਵਾਰ ਬੇਬਸੀ ਹੁੰਦੀ ਹੈ ਜੀ। ਬਿਲਕੁਲ। ਦੂਸਰੀ ਗੱਲ ਮੈਂ ਸਮਝਦਾ ਵੀ ਜਦੋਂ ਅੱਜ ਤੋਂ ਲਗਭਗ 2-2.5 ਸਾਲ ਪਹਿਲਾਂ ਸਿੱਖ ਕਾਂਗਰੈਸ਼ਨਲ ਕਾਕਸ ਹੋਂਦ ਦੇ ਵਿੱਚ ਆਈ ਤੇ ਇਹ ਇੱਕ ਬੜਾ ਵੱਡਾ ਜਿਹੜਾ ਬੇਬੀ ਸਟੈਪ ਹੀ ਨਹੀਂ, ਜਾਇੰਟ ਸਟੈਪ ਸੀ ਕਿ ਸਿੱਖਾਂ ਦੀ ਆਪਣੀ ਹੋਂਦ, ਆਪਣੀ ਪਛਾਣ ਔਰ ਆਪਣੇ ਸਿੱਖ ਟਾਈਟਲ ਦੇ ਥੱਲੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਉਸ ਕਾਕਸ ਦਾ ਹਿੱਸਾ ਬਣੇ, ਜਿਨ੍ਹਾਂ ਨੇ ਇਹ ਐਕਨੋਲੇਜ ਕੀਤਾ ਹੈ ਕਿ ਸਿੱਖਾਂ ਦੀ ਆਪਣੀ ਵੱਖਰੀ ਪਛਾਣ ਹੈ। ਔਰ ਇਸ ਕਾਕਸ ਨੂੰ ਰੋਕਣ ਦੇ ਲਈ ਜਿਹੜਾ ਉਸ ਵੇਲੇ ਦੀ ਇੰਡੀਆ ਦੀ ਐਂਬੈਸਡਰ ਅਨੁਪਮਾ ਰਾਓ ਨੇ ਵੀ ਪੂਰਾ ਢਿੱਲ ਲਾਇਆ, ਕਿਉਂਕਿ ਇੰਡੀਆ ਕਾਕਸ ਐਗਜ਼ਿਸਟ ਕਰਦੀ ਸੀ। ਹਾਲਾਂਕਿ ਜ਼ਾਹਰ ਹੈ ਵੀ ਸਿੱਖ ਕਾਕਸ ਨੇ ਆਪਣਾ ਜਿਹੜਾ ਮਿਸ਼ਨ ਹੈ ਉਹ ਤਾਂ ਉਹੀ ਹੈ ਕਿ ਵੀ ਜਿਹੜੀਆਂ ਅਮਰੀਕਨ ਸਿੱਖਾਂ ਦੀਆਂ ਪ੍ਰੋਬਲਮਸ ਨੇ ਔਰ ਉਹਨਾਂ ਨਾਲ ਰਿਲੇਟਡ ਜਿਹੜੇ ਇਸ਼ੂ ਨੇ ਉਹਨਾਂ ਨੇ ਚੁੱਕਣੇ ਨੇ। ਲੇਕਿਨ ਇਹ ਵੀ ਗੱਲ ਉਹਨਾਂ ਨੂੰ ਬਹੁਤ ਚੁੱਭਦੀ ਸੀ ਇੰਡੀਅਨ ਸਿਸਟਮ ਨੂੰ ਕਿ ਵੀ ਇਹ ਸਿੱਖਾਂ ਦੀ ਆਪਣੀ ਹੋਂਦ ਦੀ ਕਾਕਸ ਦਾ ਆਉਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਇੰਡੀਆ ਦਾ ਹਿੱਸਾ ਨਹੀਂ ਸਮਝਦੇ। ਔਰ ਉਦੋਂ ਕੁਛ ਆਪਣੇ ਲੋਕ ਵੀ ਜਿਨ੍ਹਾਂ ਨੂੰ ਕੋਈ ਚੰਗੀ ਗੱਲ ਪਸੰਦ ਨਹੀਂ ਹੁੰਦੀ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਵਿਰੋਧੀ ਕਰ ਰਿਹਾ ਤੇ ਉਹਨਾਂ ਨੇ ਵਿਰੋਧ ਕਰਨਾ ਹੁੰਦਾ, ਉਹਨਾਂ ਦਾ ਵੀ ਇਹ ਲਗਾਤਾਰ ਇਨ ਬਿਟਵੀਨ ਰਿਹਾ ਕਿ ਜੀ ਫਲਾਂ ਦੇ ਉੱਤੇ ਸਿੱਖ ਕਾਕਸ ਨੇ ਸਟੇਟਮੈਂਟ ਨਹੀਂ ਦਿੱਤੀ, ਫਲਾਂ 'ਤੇ ਨਹੀਂ ਦਿੱਤੀ, ਇੰਡੀਆ ਨੇ ਆਹ ਕਰਤਾ ਉਹ ਕਰਤਾ ਇਸ। ਲੇਕਿਨ ਮੈਂ ਸਮਝਦਾ ਵੀ ਬੜੀ ਸਿਆਣਪ ਦੇ ਨਾਲ ਸੂਝ-ਬੂਝ ਦੇ ਨਾਲ ਸਾਡੇ ਵੀਰ ਭੈਣਾਂ ਜਿਹੜੇ ਕਿ ਇਸ ਫੀਲਡ ਦੇ ਵਿੱਚ ਇੰਡੀਪੈਂਡੈਂਟਲੀ ਕੰਮ ਕਰ ਰਹੇ ਨੇ, ਉਹਨਾਂ ਨੇ ਇਸ ਮੂਵ ਨੂੰ ਅੱਗੇ ਵਧਾਇਆ ਔਰ ਅੱਜ ਅਸੀਂ ਇਸ ਗੱਲ ਤੱਕ ਪਹੁੰਚ ਗਏ ਹਾਂ। ਹਾਲਾਂਕਿ ਪਿੱਛੇ ਜਦੋਂ ਮੋਦੀ ਅਮਰੀਕਾ ਦੇ ਫੇਰੇ 'ਤੇ ਸੀ ਔਰ ਜਿਸ ਦਿਨ ਓਬਾਮਾ ਦੇ ਨਾਲ ਵਾਈਟ ਹਾਊਸ ਮਿਲ ਰਿਹਾ ਸੀ, ਠੀਕ ਉਸੇ ਵੇਲੇ ਟੌਮ ਲੈਂਟੋਸ ਕਮਿਸ਼ਨ ਔਨ ਹਿਊਮਨ ਰਾਈਟਸ ਜਿਹੜਾ ਹੈ ਭਾਰਤ ਦੇ ਵਿੱਚ ਮਾਈਨੋਰਟੀਜ਼ ਨਾਲ ਕੀ ਹੋ ਰਿਹਾ ਇਸ ਦੇ ਉੱਤੇ ਜਿਹੜੀ ਹੈ ਉਸ ਦੀ ਜਿਹੜੀ ਹੈ ਉਹ ਬਰੀਫਿੰਗ ਹੋ ਰਹੀ ਸੀ। ਸੋ ਇੱਕ ਸਟੈਪ ਹੋਰ ਅੱਗੇ ਜਾਂਦੇ ਆ, ਜਿਹੜਾ ਕੱਲ੍ਹ ਦਾ ਦਿਨ ਹੈ, ਕੱਲ੍ਹ ਜਿਹੜੇ ਇਹ ਸਿੱਖ ਕਾਂਗਰੈਸ਼ਨਲ ਕਾਕਸ ਦੇ 3 ਮੇਨ ਇੱਕ ਕੋ-ਚੇਅਰ ਨੇ, ਕਾਂਗਰਸਮੈਨ ਜੌਨ ਗੈਰਮੰਡੀ, ਇਹ ਡੈਮੋਕਰੈਟ ਨੇ, ਬੜੇ ਸੀਨੀਅਰ ਡੈਮੋਕਰੈਟ ਕਾਂਗਰਸਮੈਨ ਕੈਲੀਫੋਰਨੀਆ ਤੋਂ, ਕਾਂਗਰਸਮੈਨ ਪੈਟਰਿਕ ਮੀਹਾਨ ਇਹ ਪੈਨਸਿਲਵੇਨੀਆ ਤੋਂ ਨੇ, ਰਿਪਬਲਿਕਨ, ਕਿਉਂਕਿ ਸਿੱਖ ਕਾਕਸ ਦੋਨੋਂ ਹੀ ਚੇਅਰਸ ਨੇ, ਔਰ ਉਹਨਾਂ ਦੇ ਨਾਲ ਜਿਮ ਕੋਸਟਾ ਕਾਂਗਰਸਮੈਨ। ਇਹਨਾਂ ਨੇ ਜਿਹੜਾ ਇੱਕ ਬੜਾ ਅੱਛਾ ਐਫਰਟ ਕੀਤਾ ਕਿ ਜਦੋਂ ਅਸੀਂ ਵਰਡ ਜੈਨੋਸਾਈਡ ਅਕਸਰ ਇਸਤੇਮਾਲ ਕਰਦੇ ਜਿਸ ਦੇ ਲਈ ਨਸਲਕੁਸ਼ੀ, ਨਸਲ ਘਾਤ ਜਾਂ ਬੀਜਨਾਸ ਪਹਿਲਾਂ ਕਿਹਾ ਜਾਂਦਾ ਹੁੰਦਾ ਸੀ, ਅੱਜ ਤੋਂ ਬਹੁਤ ਪਹਿਲਾਂ, ਜਾਂ ਘੱਲੂਘਾਰਾ ਸ਼ਬਦ ਵੀ ਉਸ ਦੇ ਨਾਲ ਜੁੜਿਆ। ਲੇਕਿਨ ਇੱਕ ਜਿਹੜੀ ਇੰਟੈਂਟ ਸੀ ਕਿ ਵੀ ਕਿਵੇਂ ਤੁਸੀਂ ਕਿਸੇ ਰੇਸ ਨੂੰ, ਕਿਸੇ ਕੌਮ ਨੂੰ, ਕਿਸੇ ਧਰਮ ਨੂੰ ਮੰਨਣ ਵਾਲੇ ਨੂੰ, ਕਿਸੇ ਕਬੀਲੇ ਨੂੰ ਬਿਲਕੁਲ ਉਸ ਦੀ ਟੋਟਲ ਐਨਾਹੀਲੇਸ਼ਨ, ਟੋਟਲ ਉਸ ਦੀ ਬਰਬਾਦੀ ਕਰਨੀ ਜੀ। ਸੋ ਹੁਣ ਕਿਉਂਕਿ 20ਵੀਂ ਸਦੀ ਦੇ ਵਿੱਚ ਅਖੀਰਲੇ ਹਿੱਸਿਆਂ 'ਚ ਜਦੋਂ ਬੋਸਨੀਆ ਦਾ ਜੈਨੋਸਾਈਡ ਹੋਇਆ ਔਰ ਉਸ ਪੀਰੀਅਡ ਦੇ ਵਿੱਚ ਫਿਰ ਰਵਾਂਡਾ 'ਚ ਹੋਇਆ, ਜੈਨੋਸਾਈਡ ਸ਼ਬਦ ਜਿਹੜਾ ਉਹ ਜ਼ਿਆਦਾ ਕਾਮਨ ਹੋਇਆ। ਇਸ ਨੂੰ ਫਿਰ ਡਿਫਾਈਨ ਕੀਤਾ ਜਾ ਰਿਹਾ ਹੈ। ਡਾਕਟਰ ਗ੍ਰੈਮ, ਸਟੈਨਲੇ ਗ੍ਰੈਮ ਅਮਰੀਕਨ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਉਹਨਾਂ ਨੇ 8 ਸਟੇਜਿਸ ਆਫ ਜੈਨੋਸਾਈਡ ਵੀ ਬਿਆਨ ਕੀਤੀਆਂ। ਉਹਨਾਂ ਨਾਲ ਮੈਨੂੰ ਕੁਝ ਪੈਨਲ ਡਿਸਕਸ਼ਨ ਪੈਸ਼ਨ ਫॉर ਟਰੂਥ 'ਚ ਵੀ ਮੌਕਾ ਮਿਲਿਆ, 1-to-1 ਵੀ। ਸੋ ਅੱਜ ਉਹ ਜਿਹੜੀਆਂ ਉਹਨਾਂ ਦੀਆਂ ਡਿਸਕ੍ਰਾਈਬ ਕੀਤੀਆਂ ਹੋਈਆਂ ਜਿਹੜੀਆਂ ਸਟੇਜਿਸ ਨੇ ਉਹਨੂੰ ਸਾਰੇ ਪਾਸੇ ਰੈਕਗਨਾਈਜ਼ ਕੀਤਾ ਜਾਂਦਾ ਹੈ। ਹੁਣ ਗਲੋਬਲ ਲੈਵਲ 'ਤੇ ਵੀ ਗੱਲ ਜਿਹੜੀ ਹੈ ਇੱਕ ਸਿਸਟਮ ਦੇ ਵਿੱਚ ਕਿ ਵੀ ਕਿਵੇਂ
ਇਹ ਜੈਨੋਸਾਈਡ ਬਣਦਾ ਹੈ ਔਰ ਖਾਸ ਤੌਰ ਤੇ ਜੋ ਕੁਛ ਲੇਟਲੀ ਸੀਰੀਆ ਦੇ ਵਿੱਚ ਚੱਲ ਰਿਹਾ ਹੈ ਔਰ ਕਿਸ ਅੰਦਾਜ਼ ਦੇ ਵਿੱਚ ਇੱਕ ਪਾਸੇ ਉੱਤੋਂ ਬੰਬ ਬਰਸ ਰਹੇ ਨੇ, ਉਹ ਇੰਟਰਨੈਸ਼ਨਲੀ ਜਿਹੜੀਆਂ ਪਾਵਰਸ ਨੇ ਉਹਨਾਂ ਦਾ ਆਪਣਾ ਏਜੰਡਾ ਹੈ ਜੀ। ਦੂਸਰੇ ਪਾਸੇ ਇਸਲਾਮਿਕ ਸਟੇਟ ਵੱਲੋਂ ਕਿਵੇਂ ਬੜੀ ਸਿਸਟਮੈਟਿਕਲੀ ਐਥਨਿਕ ਕਲੀਨਜ਼ਿੰਗ, ਉਹ ਹਮਲੇ ਕ੍ਰਿਸਚਨਸ ਤੇ ਹੋਣ, ਦੂਸਰੇ ਇਸਲਾਮ 'ਚ ਯਕੀਨ ਰੱਖਣ ਵਾਲੇ ਉਹ ਲੋਕ ਜਿਨ੍ਹਾਂ ਦੇ ਨਾਲ ਉਹਨਾਂ ਦੀ ਡਿਨੋਮੀਨੇਸ਼ਨ ਨਹੀਂ ਮਿਲਦੀ, ਉਹਨਾਂ ਦੀ ਬਰਬਾਦੀ ਹੋਏ। ਸੋ ਯੂਨਾਈਟਿਡ ਨੇਸ਼ਨਸ ਨੇ ਜਦੋਂ ਤੋਂ ਰਵਾਂਡਨ ਜੈਨੋਸਾਈਡ ਔਰ ਉਸ ਤੋਂ ਵੀ ਪਹਿਲਾਂ ਬੇਸ਼ੱਕ ਇਹ ਸ਼ਬਦ ਦਾ ਜਦੋਂ ਅਸੀਂ UN ਚਾਰਟਰ ਆਫ ਹਿਊਮਨ ਰਾਈਟਸ ਵੀ ਜ਼ਿਕਰ ਸੀ, ਪਰ ਉਦੋਂ ਬਹੁਤ ਵਾਰ ਹੋਲੋਕਾਸਟ ਦੇ ਥੱਲੇ ਜਾਂ ਸੈਕੰਡ ਵਰਲਡ ਵਾਰ ਦੇ ਨਾਲ ਹੀ ਸੀਮਤ ਸੀ। ਫਿਰ ਸਿਵਲ ਵਾਰ ਐਟਰੋਸਿਟੀਜ਼ ਦੀ ਗੱਲ ਹੁੰਦੀ ਸੀ, ਹੀਨਸ ਕ੍ਰਾਈਮਸ ਅਗੇਂਸਟ ਹਿਊਮੈਨਿਟੀ। ਪਰ ਜਦੋਂ ਤੋਂ ਇਹ ਗੱਲ ਸਪੈਸੀਫਿਕ ਆਈ ਕਿ ਕਿਵੇਂ ਹੁਣ ਦੇ ਦੌਰ 'ਚ ਵੀ ਪਿਛਲੇ ਦਹਾਕਿਆਂ 'ਚ ਇਹ ਨਸਲਕੁਸ਼ੀ ਦੀ ਗੱਲ ਜਾਰੀ ਰਹੀ, ਤਾਂ ਫਿਰ ਯੂਨਾਈਟਿਡ ਨੇਸ਼ਨਸ ਨੇ ਸਪੈਸ਼ਲ ਐਡਵਾਈਜ਼ਰ ਔਨ ਪ੍ਰੀਵੈਂਸ਼ਨ ਆਫ ਜੈਨੋਸਾਈਡ ਦਾ ਇੱਕ ਅਹੁਦਾ ਵੀ ਕ੍ਰੀਏਟ ਕੀਤਾ ਕਿ ਵੀ ਕਿੱਥੇ ਜੈਨੋਸਾਈਡ ਹੋਣ ਵਾਲਾ ਹੈ ਔਰ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਹ ਰੋਲ ਹੈ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਐਡਵਾਈਜ਼ਰ ਦਾ। ਔਰ ਮਿਸਟਰ ਐਡਮਾ ਡੀਐਂਗ ਇਹ ਇਸ ਵੇਲੇ ਸਪੈਸ਼ਲ ਐਡਵਾਈਜ਼ਰ ਨੇ ਇਸ ਪ੍ਰੀਵੈਂਸ਼ਨ ਆਫ ਜੈਨੋਸਾਈਡ ਦੇ। ਔਰ ਸਾਡੇ ਲਈ ਇਹ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਜਿਹੜੇ 3 ਕਾਂਗਰਸਮੈਨ ਸਿੱਖ ਕਾਕਸ ਦਾ ਹਿੱਸਾ ਨੇ ਉਹਨਾਂ ਨੇ ਕੱਲ ਰੇਬਰਨ ਬਿਲਡਿੰਗ ਦੇ ਵਿੱਚ, ਕਾਂਗਰੈਸ਼ਨਲ ਆਫਿਸ ਬਿਲਡਿੰਗ ਦੇ ਵਿੱਚ, ਰੂਮ ਨੰਬਰ 2253 ਦੁਪਹਿਰੇ 2:30 ਤੋਂ 3:30 ਤੱਕ ਇੱਕ ਬਰੀਫਿੰਗ ਰੱਖੀ ਹੈ ਔਰ ਉਸ ਦਾ ਵਿਸ਼ਾ ਹੀ ਹੈ ਪ੍ਰੀਵੈਂਟਿੰਗ ਜੈਨੋਸਾਈਡ ਇਨ ਦਾ 21st ਸੈਂਚੁਰੀ, ਕਿ 21ਵੀਂ ਸਦੀ ਦੇ ਵਿੱਚ ਕਿਵੇਂ ਨਸਲਕੁਸ਼ੀ ਨੂੰ ਰੋਕਿਆ ਜਾ ਸਕਦਾ ਹੈ। ਔਰ ਇਹ ਜਿਹੜੀ ਸਟੇਟਮੈਂਟ ਮੈਂ ਪੜ੍ਹ ਰਿਹਾ ਇਹ ਕਾਂਗਰਸਮੈਨ ਗੈਰਮੰਡੀ ਦੇ ਆਫਿਸ ਤੋਂ ਉਹਨਾਂ ਦੇ ਲੈਜਿਸਲੇਟਿਵ ਅਸਿਸਟੈਂਟ ਨੇ ਮਿਸਟਰ ਗੈਬਰੀਅਲ ਸਹਿਰ, ਉਹਨਾਂ ਨੇ ਰਿਲੀਜ਼ ਕੀਤੀ ਹੈ। ਔਰ ਪ੍ਰੀਵੈਂਟਿੰਗ ਜੈਨੋਸਾਈਡ ਇਨ 21st ਸੈਂਚੁਰੀ ਫੀਚਰਿੰਗ ਦਾ ਯੂਨਾਈਟਿਡ ਨੇਸ਼ਨਸ ਸਪੈਸ਼ਲ ਐਡਵਾਈਜ਼ਰ ਔਨ ਦਾ ਪ੍ਰੀਵੈਂਸ਼ਨ ਆਫ ਜੈਨੋਸਾਈਡ। ਜਿਹੜੇ ਮੈਂ ਕਿਹਾ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਸਪੈਸ਼ਲ ਐਡਵਾਈਜ਼ਰ ਨੇ ਮਿਸਟਰ ਐਡਮਾ ਡੀਆਂਗ ਔਰ ਇਹਨਾਂ ਦੇ ਨਾਲ ਇੱਕ ਹੋਰ ਸਪੀਕਰ ਡਾਕਟਰ ਇਕਤਦਾਰ ਚੀਮਾ ਜਿਹੜੇ ਕਿ ਡਾਇਰੈਕਟਰ ਨੇ ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ। ਉਹ ਇੰਗਲੈਂਡ ਤੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਬਰੀਫਿੰਗ ਲਈ। ਉਹ ਸਾਡੇ TV 84 ਦੇ ਵੀ ਅਕਸਰ ਗੈਸਟ ਹੁੰਦੇ ਨੇ। ਔਰ 3rd ਜਿਹੜੇ ਕਾਂਗਰੈਸ਼ਨਲ ਰਿਸਰਚ ਸਰਵਿਸ ਦੇ ਨਾਲ ਸੰਬੰਧਿਤ ਨੇ ਉਹ ਮੋਡਰੇਟ ਕਰਨਗੇ ਮਿਸਟਰ ਮੈਥਿਊ ਵੀਟ। ਔਰ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਇਸ ਦੇ ਉੱਤੇ ਦਾ ਕਨਫਲਿਕਟ ਇਨ ਇਰਾਕ ਐਂਡ ਸੀਰੀਆ has renewed focus on prevention and accountability for mass atrocities, ਕਿ ਜਦੋਂ ਦਾ ਇਰਾਕ ਔਰ ਸੀਰੀਆ ਦੇ ਵਿੱਚ ਟਕਰਾਅ ਦੀ ਜਿਹੜਾ ਜੋ ਕੁਝ ਉੱਥੇ ਚੱਲ ਰਿਹਾ ਮਿਡਲ ਈਸਟ, ਉਹਦੇ ਤੋਂ ਬਾਅਦ ਜਿਹੜਾ ਮਾਸ ਐਟਰੋਸਿਟੀਜ਼ ਆਮ ਲੋਕਾਂ ਦੇ ਉੱਤੇ ਜ਼ੁਲਮ ਨੇ ਉਹਨਾਂ ਦਾ ਹਿਸਾਬ ਕਿਤਾਬ, ਅਕਾਊਂਟੇਬਿਲਿਟੀ, ਜਵਾਬਦੇਹੀ ਔਰ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਸ ਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਹੋਇਆ। ਕਾਂਗਰਸ ਹੈਜ਼ ਆਲਸੋ ਟੇਕਨ ਨੋਟਿਸ introducing resolutions to label certain ongoing atrocities as genocide and introducing legislation to strengthen accountability mechanisms and prevention efforts, ਕਿ US ਕਾਂਗਰਸ ਨੇ ਵੀ ਇਸ ਦਾ ਗੰਭੀਰ ਨੋਟਿਸ ਲੈਂਦੇ ਆ। ਬਹੁਤ ਸਾਰੇ ਮਤੇ ਜਿਹੜੇ ਨੇ ਉਹ ਇੰਟਰੋਡਿਊਸ ਕੀਤੇ ਨੇ ਤਾਂ ਕਿ ਜਿਹੜੀਆਂ ਕਿ ਉੱਥੇ ongoing ਜ਼ੁਲਮ ਨੇ, ਨਸਲਕੁਸ਼ੀਆਂ ਨੇ, ਉਸ ਨਾਲ ਸੰਬੰਧਿਤ ਤਾਂ ਕਿ ਅਕਾਊਂਟੇਬਿਲਿਟੀ, ਜਵਾਬਦੇਹੀ ਔਰ ਇਸ ਨੂੰ ਕਿਵੇਂ ਜਿਹੜਾ ਰੋਕਿਆ ਜਾ ਸਕਦਾ ਹੈ, ਇਸ ਦਾ ਕੋਈ ਮੈਕੈਨਿਜ਼ਮ, ਕੋਈ ਇਸ ਦੀ ਰੌ ਰੀਤ ਸਥਾਪਿਤ ਕੀਤੀ ਜਾ ਸਕੇ। ਥੀਸ ਐਫਰਟਸ ਆਰ ਨਾਟ ਆਈਸੋਲੇਟਡ ਟੂ ਦਾ ਯੂਨਾਈਟਿਡ ਸਟੇਟਸ। ਇਹ ਜਿਹੜੇ ਯਤਨ US ਕਾਂਗਰਸ ਔਰ ਦੂਸਰੇ ਵੱਲੋਂ ਹੋ ਰਹੇ ਨੇ ਇਹ ਸਿਰਫ ਅਮਰੀਕਾ ਤੱਕ ਹੀ ਸੀਮਤ ਨਹੀਂ ਨੇ। The international community is actively engaged in efforts to build early warning systems to raise awareness of the risk of genocide and to mobilize the international community to act before atrocities happen, ਕਿ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਉਹ ਵੀ ਇਸ ਲਈ ਬੜਾ ਗੰਭੀਰ ਯਤਨ ਕਰ ਰਹੀ ਹੈ ਤਾਂ ਕਿ ਪਹਿਲਾਂ ਹੀ ਵਾਰਨਿੰਗ ਸਿਸਟਮ, ਇਸ ਬਾਰੇ ਵਾਰਨਿੰਗ ਦੇ ਦਿੱਤੀ ਜਾਏ ਕਿ ਵੀ ਜੈਨੋਸਾਈਡ ਹੋਣ ਵਾਲਾ ਹੈ ਔਰ ਕਿੱਥੇ ਹੋ ਸਕਦਾ ਹੈ ਉਸ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਏ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ, ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਗੱਲ ਦੇ ਲਈ ਲਾਮਬੱਧ ਕੀਤਾ ਜਾਏ ਕਿ ਉਹ ਇਸ ਦੇ ਉੱਤੇ ਜਿਹੜਾ ਅਮਲ ਦਰਾਮਦ ਕਰਨ ਕਿ ਕਿਵੇਂ ਉਸ ਨਸਲਕੁਸ਼ੀ ਨੂੰ ਜਿਹੜੀ ਕਿਸੇ ਖਿੱਤੇ 'ਚ ਹੋਣ ਜਾ ਰਹੀ ਹੈ ਉਹਨੂੰ ਕਿਵੇਂ ਰੋਕਿਆ ਜਾ ਸਕਦਾ। ਟੂ ਡਿਸਕਸ ਹਾਊ ਦਾ ਇੰਟਰਨੈਸ਼ਨਲ ਕਮਿਊਨਿਟੀ ਕੈਨ ਐਕਟ ਟੂ ਪ੍ਰੀਵੈਂਟ ਜੈਨੋਸਾਈਡ
we have invited Mr. Adma Diang to discuss his role in the United Nations as Special Advisor on the prevention of genocide ਕਿ ਅਸੀਂ ਇਸ ਗੱਲ ਦੇ ਮੱਦੇਨਜ਼ਰ ਮਿਸਟਰ ਐਡਮਾ ਡਿਐਂਗ ਨੂੰ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਐਡਵਾਈਜ਼ਰ ਨੇ ਪ੍ਰੀਵੈਂਸ਼ਨ ਆਫ ਜੈਨੋਸਾਈਡ ਤੇ ਉਹਨਾਂ ਨੂੰ ਅਸੀਂ ਜਿਹੜਾ ਇਨਵਾਈਟ ਕੀਤਾ ਡਾਕਟਰ ਇਕਤਦਾਰ ਚੀਮਾ ਵਿਲ ਡਿਸਕਸ the difficulty of defining and labeling atrocities as genocide and the implications for international responses ਕਿ ਡਾਕਟਰ ਚੀਮਾ ਜਿਹੜੇ ਨੇ ਉਹ ਇਸ ਬਾਰੇ ਜਿਹੜੀ ਹੈ ਵਿਚਾਰ ਵਟਾਂਦਰਾ ਕਰਨਗੇ ਕਿ ਕਿਵੇਂ ਜੈਨੋਸਾਈਡ ਨੂੰ ਜਾਂ ਨਸਲਕੁਸ਼ੀ ਨੂੰ ਪਰਿਭਾਸ਼ਿਤ ਕਰਨਾ ਮੁਸ਼ਕਲ ਹੈ ਔਰ ਜਿਹੜੀਆਂ ਕਈ ਵਾਰ ਜਿਹੜੇ ਜ਼ੁਲਮ ਕੀਤੇ ਜਾਂਦੇ ਨੇ ਉਹਨਾਂ ਨੂੰ ਕਿਵੇਂ ਨਸਲਕੁਸ਼ੀ ਕਿਹਾ ਜਾਏ ਔਰ ਇਸ ਦੇ ਉੱਤੇ ਜਿਹੜੀਆਂ ਅੰਤਰਰਾਸ਼ਟਰੀ ਤਾਕਤਾਂ ਨੇ ਉਹਨਾਂ ਦਾ ਰਿਸਪੌਂਸ ਜੀ ਉਹ ਕੀ ਹੋਏ ਜਾਂ ਕੀ ਹੁੰਦਾ ਹੈ ਫਾਈਨਲੀ ਮੈਥਿਊ ਵੀਡ ਆਫ ਕਾਂਗਰੈਸ਼ਨਲ ਰਿਸਰਚ ਸਰਵਿਸ ਵਿਲ ਪ੍ਰੈਜ਼ੈਂਟ ਰੀਸੈਂਟ ਕਾਂਗਰੈਸ਼ਨਲ ਐਕਸ਼ਨ ਔਨ ਮਾਸ ਐਟਰੋਸਿਟੀਜ਼ ਦੇ ਮੋਡਰੇਟਰ ਵੀ ਨੇ ਮਿਸਟਰ ਮੈਥਿਊ ਵੀਡ ਔਰ ਅਖੀਰ ਦੇ ਵਿੱਚ ਉਹ ਕਾਂਗਰੈਸ਼ਨਲ ਰਿਸਰਚ ਸਰਵਿਸ ਨਾਲ ਉਹਨਾਂ ਦਾ ਸੰਬੰਧ ਹੈ ਉਹ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਔਨ ਮਾਸ ਐਟਰੋਸਿਟੀਜ਼ ਐਂਡ ਜੈਨੋਸਾਈਡ ਐਂਡ ਕਾਂਗਰਸ ਰੋਲ ਇਨ ਐਟਰੋਸਿਟੀ ਪ੍ਰੀਵੈਂਸ਼ਨ ਐਂਡ ਅਕਾਊਂਟੇਬਿਲਿਟੀ ਉਹ ਇਸ ਗੱਲ ਦਾ ਵੇਰਵਾ ਦੇਣਗੇ ਕਿ ਕਿਵੇਂ ਜਿਹੜੀਆਂ ਨੇ ਮਾਸ ਐਟਰੋਸਿਟੀਜ਼ ਦੇ ਉੱਤੇ ਕਾਂਗਰਸ ਨੇ ਮਤੇ ਲਿਆਂਦੇ ਨੇ ਔਰ ਕਾਂਗਰਸ ਦਾ ਇਹਦੇ 'ਚ ਕੀ ਰੋਲ ਹੈ ਕਿ ਉਹ ਇਹਨੂੰ ਕਿਵੇਂ ਰੋਕ ਸਕਦੀ ਹੈ ਔਰ ਇਸ ਦੀ ਜਵਾਬਦੇਹੀ ਕਰ ਸਕਦੀ ਹੈ ਸੋ ਅਸੀਂ ਕੱਲ੍ਹ ਇਸ ਬਰੀਫਿੰਗ ਨੂੰ ਵੀ ਅਟੈਂਡ ਕਰਾਂਗੇ ਸੋ ਕੱਲ੍ਹ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕਾਂਗੇ ਸ਼ਾਮ ਦਾ ਹੀ ਟਾਈਮ ਹੁੰਦਾ ਹੈ ਔਰ ਅਸੀਂ ਸਾਡੀ ਕੋਸ਼ਿਸ਼ ਹੋਏਗੀ ਵੀ ਜਿੱਥੇ ਜੇ ਸਾਨੂੰ ਉੱਥੇ ਫੈਸਿਲਿਟੀ ਪ੍ਰੋਵਾਈਡ ਹੁੰਦੀ ਹੈ ਸਾਡੀ ਟੀਮ TV 84 ਦੇ ਵੀ ਹੋਏਗੀ ਉਸ ਦਾ ਅਸੀਂ ਲਾਈਵ ਬ੍ਰੌਡਕਾਸਟ ਕਰੀਏ ਔਰ ਜੇ ਲਾਈਵ ਹੁੰਦਾ ਨਹੀਂ ਵੀ ਹੁੰਦਾ ਫਿਰ ਵੀ ਕੱਲ੍ਹ ਸ਼ਾਮ ਦੇ ਸਲੋਟ ਸਾਡੀ ਕੋਸ਼ਿਸ਼ ਹੋਏਗੀ ਵੀ ਜਿਹੜਾ ਰਿਕਾਰਡਡ ਸਾਡਾ ਹੋਏਗਾ ਪਾਰਟ ਜੇ ਤਾਂ ਲਾਈਵ ਹੀ ਹੁੰਦਾ ਉਹਨੂੰ ਅਸੀਂ ਫਿਰ ਰਿਕਾਰਡ ਆਟੋਮੈਟਿਕਲੀ ਹੋ ਜਾਂਦਾ ਇੱਥੇ ਜੀ ਉਹਨੂੰ ਰਿਪੀਟ ਵੀ ਕਰ ਸਕਦੇ ਸੋ ਇਹ ਸਾਡੇ ਲਈ ਇੱਕ ਚੰਗੀ ਓਪਰਚੁਨਿਟੀ ਹੋਏਗੀ ਜਿੱਥੇ ਕਿ ਹਾਲਾਂਕਿ ਇਹ ਕੋਈ ਸਾਊਥ ਏਸ਼ੀਆ ਫੋਕਸ ਨਹੀਂ ਹੈ ਪਰ ਜ਼ਾਹਰ ਹੈ ਜੇ ਡਾਕਟਰ ਚੀਮਾ ਔਰ ਮਿਸਟਰ ਐਡਮ ਡਿਐਂਗ ਗੱਲ ਕਰਨਗੇ ਤੇ ਫਿਰ ਜੈਨੋਸਾਈਡ ਦੇ ਵਿੱਚ ਭਾਰਤ ਦੇ ਵਿੱਚ ਸਿੱਖਾਂ ਦਾ ਜ਼ਿਕਰ ਵੀ ਹੋਏਗਾ ਔਰ ਦੁਨੀਆ 'ਚ ਹੋਰ ਕਿਸ ਥਾਂ 'ਤੇ ਕਿਵੇਂ ਡਾਰਫਰ ਹੈ ਸੁਡਾਨ ਦੇ ਵਿੱਚ ਉੱਥੇ ਕੀ ਚੱਲ ਰਿਹਾ ਹੈ ਬਾਕੀ ਹੋਰ ਖਿੱਤਿਆਂ ਦੇ ਵਿੱਚ ਕੀ ਚੱਲ ਰਿਹਾ ਸੋ ਅਸੀਂ ਇਸ ਨੂੰ ਇੱਕ ਪੋਜ਼ਿਟਿਵ ਸਟੈਪ ਦੇ ਤੌਰ ਤੇ ਦੇਖਦੇ ਹਾਂ ਕਿ ਵੀ ਬੇਸ਼ੱਕ ਇਹ ਬੇਬੀ ਸਟੈਪ ਨੇ ਹੁਣ ਉਸ ਪਾਸੇ ਵੱਲ ਜਾਣ ਦੇ ਇੰਡੀਅਨ ਇਨਫਲੂਐਂਸ ਕਾਫੀ ਹੈ ਚਾਰਜ ਫੇਰੇ ਬਹੁਤ ਸਾਰੀਆਂ ਚੀਜ਼ਾਂ ਹੋਣ ਨਹੀਂ ਦਿੰਦੇ ਲੇਕਿਨ ਜਦੋਂ ਗੱਲ ਕਲੈਕਟਿਵਲੀ ਹੁੰਦੀ ਹੈ ਔਰ ਇਹ ਇੱਕ ਬੜਾ ਵੱਡਾ ਆਨਰ ਹੈ ਕਿ ਸਿੱਖ ਕਾਕਸ ਦੇ ਜਿਹੜੇ 3 ਇੰਪੋਰਟੈਂਟ ਕਾਂਗਰਸਮੈਨ ਨੇ ਜਿਨ੍ਹਾਂ ਦੇ ਵਿੱਚ ਦੋਨੋਂ ਹੀ ਡੈਮੋਕ੍ਰੈਟ ਰਿਪਬਲਿਕਨ ਸਾਈਡ ਦੇ ਨੇ ਉਹਨਾਂ ਦੇ ਸੱਦੇ ਦੇ ਉੱਤੇ ਔਰ ਇਹ ਸਪੈਸ਼ਲ ਜਿਹੜੀ ਬਰੀਫਿੰਗ ਹੈ ਉਹਦੇ 'ਚ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸਪੈਸ਼ਲ ਐਡਵਾਈਜ਼ਰ ਨੇ ਔਨ ਪ੍ਰੀਵੈਂਸ਼ਨ ਆਫ ਜੈਨੋਸਾਈਡ ਮਿਸਟਰ ਐਡਮਾ ਡਿਐਂਗ ਉਹ ਪਾਰਟਿਸਿਪੇਸ਼ਨ ਕਰ ਰਹੇ ਨੇ ਸੋ ਅਸੀਂ ਬਾਅਦ ਦੇ ਵਿੱਚ ਇਸ ਦੇ ਉੱਤੇ ਫਿਰ ਟਿੱਪਣੀ ਕਰਾਂਗੇ ਔਰ ਪਰਸੋਂ ਦਾ ਪ੍ਰੋਗਰਾਮ ਜਿਹੜਾ ਹੈ ਜਿਹਦੇ 'ਚ ਸ਼ਾਇਦ ਮੈਂ ਤਾਂ ਨਹੀਂ ਪਾਰਟਿਸਿਪੇਟ ਕਰਾਂਗਾ ਕੁਝ ਹੋਰ ਰੁਝੇਵੇਂ ਨੇ ਵਾਸ਼ਿੰਗਟਨ ਵਾਈਟ ਹਾਊਸ ਦੇ ਵਿੱਚ ਸਵੇਰੇ 10 ਤੋਂ 12:30 ਤੱਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਉਹਦੇ 'ਚ ਜਿਹੜੇ ਸਿੱਖ ਡੈਲੀਗੇਟ ਨੇ ਅਕ੍ਰੋਸ ਅਮਰੀਕਾ ਪਹੁੰਚ ਰਹੇ ਨੇ ਯੂਨਾਈਟਿਡ ਸਿੱਖਸ ਵੱਲੋਂ ਵੀ ਆਲਮੋਸਟ ਮੇਰੇ ਖਿਆਲ ਹੈ 30 ਉਹਨਾਂ ਨੂੰ ਸਲੋਟ ਦਿੱਤਾ ਸੀ ਉਹ ਵੀ ਆਉਣ ਉਹਨਾਂ ਦੇ ਨੁਮਾਇੰਦੇ ਹੋਣਗੇ ਬਾਕੀ ਆਰਗੇਨਾਈਜੇਸ਼ਨਸ ਵੱਲੋਂ ਵੀ ਹੋਣਗੇ ਉਹ ਸ਼ਾਇਦ ਮੇਰਾ ਖਿਆਲ ਹੈ ਇਨਸਾਈਡ ਮੀਡੀਆ ਕਵਰੇਜ ਨਹੀਂ ਹੁੰਦੀ ਕੋਈ ਪਰਸਨਲ ਪਿਕਚਰਸ ਵਗੈਰਾ ਜਾਂ ਦੂਸਰੀਆਂ ਤਾਂ ਸ਼ੇਅਰ ਹੁੰਦੀਆਂ ਨੇ ਜਾਂ ਉਹ ਬਾਅਦ ਸ਼ੇਅਰ ਕਰਦੇ ਹੋਣਗੇ ਪਰ ਕੱਲ੍ਹ ਦੇ ਪ੍ਰੋਗਰਾਮ ਦੇ ਨਾਲ ਇਹ ਪਰਸੋਂ ਦਾ ਵੀ ਆਪਣੇ ਆਪ ਕਿਉਂਕਿ ਪ੍ਰੈਜ਼ੀਡੈਂਟ ਓਬਾਮਾ ਦੇ ਇਹ ਲਾਸਟ ਦਿਨ ਚੱਲ ਰਹੇ ਨੇ ਵਾਈਟ ਹਾਊਸ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਇਹ ਨਰੋਈ ਟ੍ਰੈਡੀਸ਼ਨ ਪ੍ਰੈਜ਼ੀਡੈਂਟ ਓਬਾਮਾ ਨੇ ਪਾਈ ਆਪਣੇ ਟੈਨਿਓਰ ਦੇ ਦੌਰਾਨ ਹਾਲਾਂਕਿ ਇਹ ਪ੍ਰੈਜ਼ੀਡੈਂਟ ਬੁਸ਼ ਦੇ ਵੇਲੇ ਹੀ ਸ਼ਾਇਦ ਇਹਦੀ ਸ਼ੁਰੂਆਤ ਹੋਈ ਸੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਪਹਿਲਾਂ ਤਾਂ ਮੈਸੇਜ ਦੇਣਾ ਸ਼ੁਰੂ ਕੀਤਾ ਪ੍ਰੈਜ਼ੀਡੈਂਟਸ ਨੇ ਫਿਰ ਇਹ ਦਿਨ ਸੈਲੀਬ੍ਰੇਟ ਕਰਨ ਦੀ ਗੱਲ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਡੋਨਲਡ ਟਰੰਪ ਦੇ ਪੀਰੀਅਡ ਦੇ ਵਿੱਚ ਵੀ ਇਹ ਦਿਨ ਜਿਹੜਾ ਹੈ ਇਵੇਂ ਹੀ ਸੈਲੀਬ੍ਰੇਟ ਕੀਤਾ ਜਾਏਗਾ ਸੋ ਮੇਰਾ ਖਿਆਲ ਹੈ ਆਪਾਂ ਬ੍ਰੇਕ ਲੈ ਲੈਣਾ ਜੀ ਡਾਕਟਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣੇ ਆ ਬ੍ਰੇਕ ਦਰਸ਼ਕੋ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ